ਉਸਤਾਦ ਜੀ ਸਾਡਾ ਬ੍ਰੇਕਰ ਨਹੀਂ ਆ। ਇਹ ਉਹ ਗੱਲਾਂ ਨੇ ਜਿਹੜੀ ਕਦੀ ਨਾ ਕਦੀ ਤੁਸੀਂ ਸੁਣੀਆਂ ਹੋਣਗੀਆਂ। ਜਦੋਂ ਵੀ ਅਸੀਂ ਨਾਈ ਦੀ ਦੁਕਾਨ ਤੇ ਜਾਂਦੇ ਤੇ ਇਹ ਗੱਲਾਂ ਅਸੀਂ ਸੁਣਨੇ ਆ। ਨਾਈ ਦੀ ਦੁਕਾਨ ਜਿਹੜੀ ਆ ਨਾ ਇੱਕ ਬੜੀ ਖਾਸ ਜਗ੍ਹਾ, ਜਿੱਥੇ ਸਿਆਸਤ ਤੋਂ ਲੈ ਕੇ ਮਹੱਲੇ ਦੀ ਖਰਾਬੀਆਂ ਤੱਕ ਹਰ ਚੀਜ਼ ਦੇ ਬਾਰੇ ਚ ਗੱਲ ਹੁੰਦੀ ਆ। ਲੇਕਿਨ ਇੱਕ ਗੱਲ ਯਾਦ ਰੱਖੋ ਸੱਜਣੋ ਕਿ ਨਾਈ ਬੜੇ ਇਰਤਕਾਈ ਅਮਲ ਤੋਂ ਗੁਜ਼ਰਨ ਤੋਂ ਬਾਅਦ ਫਿਰ ਜਾ ਕੇ ਬਾਰ-ਬਾਰ ਬਣੇ ਨਾ। ਇੱਕ ਦੌਰ ਉਹ ਸੀ ਜਿਲੇ ਸੇਪੀ ਦੇ ਨਾਈ ਹੁੰਦੇ ਸੀ। ਜਿਹਨਾਂ ਸੱਜਣਾਂ ਨੂੰ ਨਹੀਂ ਪਤਾ ਉਹਨਾਂ ਦੀ ਖਿਦਮਤ ਚ ਅਰਜ਼ ਕਰਦੀ ਹੈ ਕਿ ਸੇਪੀ ਦੇ ਨਾਈ ਕਿਹੜੇ ਨਾਈ ਹੁੰਦੇ ਸੀ। ਜਨਾਬ ਇੱਕ ਐਸਾ ਨਾਈ ਜਿਹਨੇ ਪੂਰੇ ਪਿੰਡ ਦੀ ਸ਼ੇਪ ਵੀ ਕਰਨੀ ਹੈ, ਬਾਲ ਵੀ ਕੱਟਣੇ ਹੈ, ਜਾਮਤ ਬਣਾਣੀ ਹੈ, ਲੇਕਿਨ ਪੈਸੇ ਨਹੀਂ ਲੈਣੇ। ਤੇ ਫਿਰ ਉਹ ਹੁੰਦਾ ਕੀ ਸੀ ਕਿ ਜਨਾਬ ਜਿਵੇਂ ਫਸਲ ਪੱਕ ਕੇ ਤਿਆਰ ਹੁੰਦੀ ਸੀ ਤੇ ਜਨਾਬ ਪਿੰਡ ਵਾਲੇ ਫਿਰ ਫਸਲ ਚੋਂ ਕੁਛ ਹਿੱਸਾ ਉਹਨੂੰ ਦਿੰਦੇ ਸੀ। ਖੈਰ ਉਹ ਦੌਰ ਔਖੇ ਦੌਰ ਸਨ ਜਨਾਬ। ਇਹ ਉਸ ਦੌਰ ਦੀ ਗੱਲ ਹੈ ਜਿਸ ਲਈ ਜਿਹੜਾ ਤੁਹਾਡਾ ਉਸਤਰਾ ਹੁੰਦਾ ਇਹਦੇ ਚ ਬਲੇਡ ਨਹੀਂ ਸੀ ਹੁੰਦੀ। ਫਿਰ ਜਨਾਬ ਚਮੜੇ ਦੇ ਉੱਤੇ ਉਸ ਉਸਤਰੇ ਨੂੰ ਤੇਜ਼ ਕੀਤਾ ਜਾਂਦਾ ਤੇ ਪਿੰਡ ਦਾ ਵੱਡਾ ਚੋਰੀ ਜਿਹੜਾ ਹੁੰਦਾ ਨਾ ਉਹਦੇ ਤੋਂ ਲੈ ਕੇ ਜਿਹੜਾ ਕੋਈ ਮਜ਼ਾਰਾ ਕੰਮ ਹੈਗਾ ਸਾਰਿਆਂ ਦੀ ਸ਼ੇਪ ਉਹਦੇ ਨਾਲ ਹੁੰਦੀ। ਹੁਣ ਬੜੇ ਹਾਲਾਤ ਠੀਕ ਹੋ ਗਏ ਨੇ। ਤੇ ਇੱਕ ਦੌਰ ਉਹ ਵੀ ਆਇਆ ਸੀ ਕਿ ਜਨਾਬ ਜਦੋਂ ਕਿਸੇ ਨੇ ਕਟਿੰਗ ਕਰਾਣੀ ਹੈ, ਸ਼ੇਪ ਕਰਾਣੀ ਤੇ ਆ ਕਮੀਜ਼ ਚੁੱਕੀ ਤੇ ਬਗਲਾਂ ਤਾਂ ਕਿਤੇ ਨੇ ਕਹਿਣਾ ਬਗਲਾਂ ਵੀ ਸਾਫ਼ ਕਰ ਦਿਓ। ਠੀਕ ਆ। ਹੁਣ ਤੇ ਜਦੋਂ ਰੇਜ਼ਰ ਰੂਜ਼ਰ ਆ ਗਏ ਨਾ, ਅੰਡਰ ਸ਼ੇਪ ਰੇਜ਼ਰ ਆ ਗਏ ਨੇ ਜਾਂ ਪਾਕੀ ਵਾਲੇ, ਤੇ ਉਹਦੇ ਨਾਲ ਸ਼ੇਪ ਸ਼ੋਲ ਤੇ ਪਹਿਲੇ ਵਿਚਾਰੇ ਆ ਸਾਰੇ ਕੰਮ ਵੀ ਉਹੀ ਕਰਦੇ ਰਹੇ ਨਾ। ਆਪਣੇ ਦੌਰ ਦੀ ਮੈਂ ਤੁਹਾਨੂੰ ਇੱਕ ਗੱਲ ਸੁਣਾਵਾਂ। ਜਿਵੇਂ ਅਸੀਂ ਨਿੱਕੇ ਹੁੰਦੇ ਤੇ ਉਸ ਲਈ ਇੱਕ ਕਟਿੰਗ ਮਸ਼ੀਨ ਹੁੰਦੀ ਸੀ ਹੱਥ ਵਾਲੀ, ਤੇ ਜਿਨ੍ਹਾਂ ਸੱਜਣਾ ਨੇ ਉਸ ਕਟਿੰਗ ਮਸ਼ੀਨ ਨਾਲ ਕਟਿੰਗ ਕਰਾਈ ਦੀ ਨਾ, ਆਏ ਹਾਏ ਉਹ ਜ਼ਰੂਰ ਦੱਸਣਗੇ ਕਿ ਜਨਾਬ ਉਹ ਧੋਣ ਦੇ ਲਾਗੂ ਐਡੇ ਘਟੀਆ ਵਾਲ ਪਟਾਉਂਦੇ ਰਹੇ ਨੇ ਕਿ ਬੰਦੇ ਦੀ ਜਾਨ ਨਿਕਲ ਜਾਂਦੀ ਰਹੀ ਹੈ। ਓਏ ਹੋਏ ਹੋਏ। ਲੇਕਿਨ ਹੁਣ ਵਕਤ ਦੇ ਨਾਲ ਨਾਲ ਜਿੱਦਤ ਆ ਗਈ ਹੈ ਜਨਾਬ, ਨਾਈ ਸਰਕਾਰ ਬਾਰ-ਬਾਰ ਬਣ ਗਏ ਨਾ। ਖੈਰ ਇੱਕ ਨਾਈ ਨੇ ਮੈਨੂੰ ਗੱਲ ਸੁਣਾਈ ਕਿ ਜਨਾਬ ਲੋਕ ਸਾਡੀ ਗੱਲ ਹੀ ਬੜੀ ਮੰਨਦੇ ਨੇ। ਅਸੀਂ ਕਹੀਏ ਕਿ ਧੌਣ ਥੱਲੇ ਕਰ ਲੈਂਦੇ ਨੇ, ਅਸੀਂ ਕਹੀਏ ਕਿ ਧੌਣ ਤਾਂ ਚੁੱਕ ਤੇ ਤਾਂ ਚੁੱਕ ਲੈਂਦੇ ਨੇ। ਮੈਂ ਉਹ ਦੇਖਿਆ ਕਿ ਆਓ ਸਹੀ ਕਹਿੰਦੇ ਨੇ ਵਾਲ ਕੱਟਦੇ, ਫਿਰ ਭਾਈ ਉਹਨਾਂ ਦੀ ਗੱਲ ਮੰਨਣੀ ਪੈਂਦੀ ਹੈ। ਕੀ ਖਿਆਲ ਹੈ? ਨਾਲੇ ਜਨਾਬ ਜਿਹਨੇ ਕੰਨ ਦੇ ਲਾਗੂ ਉਸ ਤਰ੍ਹਾਂ ਚੱਲਣ ਡਿਆ ਹੁੰਦਾ, ਕੰਗਾ ਚੱਲਣ ਡਿਆ ਹੁੰਦਾ, ਇਹਨਾਂ ਨੂੰ ਇੱਕ ਜਨਾਬ ਕੰਨ ਤੇ ਕੰਨਾ ਵਾਰ ਦੀ ਜਨਾਬ ਕੰਨ ਹੀ ਸਾਡਾ ਲਾਲ ਕਰ ਛੱਡ। ਬਾਕੀ ਨਾਈਆਂ ਦੇ ਬਾਰੇ ਚ ਇੱਕ ਗੱਲ ਹੈ, ਨਾਈ ਇੰਤਹਾਈ ਫਰਮਾ ਬਰਦਾਰ ਹੁੰਦੇ ਨੇ। ਲੇਕਿਨ ਆਬਾਜੀ ਦੇ ਨਿੱਕੇ ਹੁੰਦੇ ਬੜੀ ਖੁਸ਼ੀ ਨਾਲ ਵਾਲ ਕਟਾਉਣ ਜਾਣਾ ਹੈ ਕਿ ਬੜੀ ਗੱਲ ਅੱਜ ਕਟਿੰਗ ਸ਼ਟਿੰਗ ਕਰਾਵਾਂਗੇ, ਪਰ ਕਿੱਥੋਂ ਅੱਬਾ ਜੀ ਨੇ ਪਿੱਛੋਂ ਇਸ਼ਾਰਾ ਕਰ ਦੇਣਾ ਕਿ ਐਨੇ ਉਹਨੇ ਜਨਾਬ ਐਸੀ ਜਨਾਬ ਕਟਿੰਗ ਕਰ ਛੱਡਣੀ ਕਿ 2 ਮਹੀਨੇ ਕੰਗਾ ਹੀ ਸਾਡੇ ਤੋਂ ਨਾਰਾਜ਼ ਰਹਿੰਦਾ। ਲੇਕਿਨ ਇੱਕ ਗੱਲ ਹੈ, ਅਗਰ ਸਾਡੇ ਮੁਆਸ਼ਰੇ ਚ ਨਾਈ ਨਾ ਹੋਣ ਤੇ ਸਾਡਾ ਸਾਰਾ ਮਾਸ਼ਾ ਜਿੰਗਾ ਨਾ ਹੂ ਹੋ ਜੇ ਹੈ। ਨਾਈ ਉਹ ਵਾਦ ਬੰਦੇ ਨਾ ਜਿਨ੍ਹਾਂ ਕੋਲ ਤਲਵਾਰਾਂ ਤੇ ਨਹੀਂ ਹੁੰਦੀਆਂ, ਲੇਕਿਨ ਜਨਾਬ ਉਸ ਤਰ੍ਹਾਂ ਕੈਂਚੀਆਂ ਬਹੁਤ ਤੇਜ਼ ਹੁੰਦੀਆਂ। ਇਸ ਲਈ ਉਹਨਾਂ ਪੰਗਾ ਚੰਗਾ ਨਹੀਂ ਲੈਣਾ। ਇੱਕ ਮੈਂ ਤੁਹਾਨੂੰ ਬੜੀ ਮੁਹੱਬਤ ਨਾਲ ਗੱਲ ਦੱਸਾਂ ਕਿ ਇਹ ਪਤਾ ਨਹੀਂ ਕਿੰਨੇ ਚਵਲ ਮਾਰ ਛੱਡਦੀ ਹੈ ਕਿ ਨਾਈ ਨੂੰ ਜਾ ਕੇ ਇਹ ਕਹਿਣਾ ਕਿ ਜਨਾਬ ਮੇਰੇ ਵਾਲ ਨਾ ਇੰਨੇ ਕਿ ਛੋਟੇ ਕਰ ਛੱਡ ਕਿ ਮੇਰੀ ਬੁੱਢੀ ਦੇ ਹੱਥ ਦਾਨ। ਉਹ ਬੁੱਢੀ ਨੂੰ ਸਿਰਫ ਤੇਰੇ ਵਾਲ ਪੁੱਟਣਾ ਹੀ ਕੰਮ ਰਹਿ ਗਿਆ, ਉਹਨੂੰ ਹੋਰ ਵਿਚਾਰੀ ਨੂੰ ਬੜੇ ਕੰਮ ਹੈਗੇ ਨਾ। ਇੱਕ ਵਾਰੀ ਕੀ ਹੋਇਆ ਕਿ ਜਨਾਬ ਅੱਬਾ ਜੀ ਨੇ ਸਾਡੇ ਮਹੱਲੇ ਦਾ ਇੱਕ ਨਾਈ ਹੈਗਾ, ਉਹਨੂੰ ਸ਼ਾਇਦ 9 ਰੁਪਏ ਜਾਂ 4 ਰੁਪਏ ਦੇ ਦਿੱਤੇ। ਉਹ ਦਿੱਤੇ ਤੇ ਨਾਲ ਉਹਨੂੰ ਕਿਹਾ ਸਾਡੇ ਭਰਾਵੇਂ ਟਿੰਡ ਕਰ ਦੇ। ਉਹ ਐਡਾ ਜ਼ਾਲਮ ਕਿ ਜਨਾਬ ਉਹਨੇ ਇੱਕ ਹੀ ਬਲੇਡ ਨਾਲ ਸਾਰੇ ਦੀਆਂ ਟਿੰਡਾਂ ਕਰ ਛੱਡੀ। ਉਹ ਜਿਹੜੇ ਸਾਰੇ ਦੀਆਂ ਟਿੰਡਾਂ ਕਰ ਛੱਡੀਆਂ ਜਨਾਬ ਅਸੀਂ ਖੂਨੋ ਟਿੰਡਾਂ ਲੈ ਕੇ ਘਰ ਪਹੁੰਚੇ। ਲੇਕਿਨ ਹਾਂ ਕੋਈ ਪ੍ਰੋਫੈਸਰ ਹੈ ਜਾਂ ਕੋਈ ਫਿਲਮ ਸਟਾਰ ਹੈ, ਨਾਈ ਤੋਂ ਬਗੈਰ ਇੱਕ ਕਦਮ ਨਹੀਂ ਪੁੱਟ ਸਕਦਾ। ਤੁਸੀਂ ਹਿਸਾਬ ਲਾਓ, ਆਖਰ ਤੇ ਗੱਲ ਕਰੀਏ ਮੁਹੱਬਤ ਨਾਲ ਫਿਰ ਚਲੀਏ ਕਿ ਦੇਖੋ ਨਾ, ਚੰਗੀ ਜੁੱਤੀ ਪਾਈ ਹੋਏ, ਚੰਗਾ ਸੂਟ ਪਾਇਆ ਹੋਏ ਤੇ ਵਾਲ ਬੰਦੇ ਦੇ ਇਸ ਤਰ੍ਹਾਂ ਹੋਏ ਦੇ ਹੋਣ ਜਿਵੇਂ ਕਿਸੇ ਨੇ ਜਨਾਬ ਪਟਾਕਾ ਚਲਾਇਆ ਦਾ, ਤੇ ਉਹਦਾ ਕੋਈ ਮੁੱਲ ਹੈ? ਇਹ ਨਾਈ ਨੇ ਜਿਹੜੇ ਸਾਨੂੰ ਖੂਬਸੂਰਤ ਬਣਾਉਂਦੇ ਨੇ। ਵੀਡੀਓ ਜਨਾਬ ਚੰਗੀ ਲੱਗੀ ਹੈ ਤੈਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਤੇ ਕਮੈਂਟ 'ਚ ਆਪਣੇ ਪਸੰਦੀਦਾ ਨਾਈ ਦਾ ਨਾਂ ਦੱਸੋ। ਖੁਸ਼ ਰਹੋ, ਹੱਸਦੇ ਰਹੋ, ਵਸਦੇ ਰਹੋ।